ਸਮੈਸ਼ ਐਂਡ ਗ੍ਰੈਬ ਨੇ ਲੋਕਾਂ ਦਾ ਲਹੂ ਪੀਤਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਵਾਇਰਲ ਵੀਡੀਓ ਦੀ ਆਪਾਂ ਗੱਲ ਕਰਦੇ ਹਾਂ, ਜਿਹੜੀ ਰੀਸੈਂਟਲੀ ਸਾਰਿਆਂ ਦੇ ਸਾਹਮਣੇ ਨਸ਼ਰ ਹੋਈ ਆ। ਜੀ, ਕੈਲੀਫੋਰਨੀਆ ਦੇ ਵਿੱਚ ਜ਼ਿਆਦਾ ਤੇ ਹੋਰ ਵੀ ਮੁਲਕ ਦੇ ਕਈ ਹਿੱਸਿਆਂ ਦੇ ਵਿੱਚ ਸਮੈਸ਼ ਐਂਡ ਗ੍ਰੈਬ ਨੇ ਲੋਕਾਂ ਦਾ ਲਹੂ ਪੀਤਾ ਆ। ਖਾਸ ਕਰਕੇ ਬਿਜ਼ਨਸ ਓਨਰਸ ਤੇ ਉੱਥੇ ਜਿਹੜੇ EMPLOYEE ਆ, ਕੰਮ ਕਰਨ ਵਾਲੇ, ਉਹ ਆਪਣੇ ਆਪ ਨੂੰ ਲਾਚਾਰ ਜਿਹੜੇ ਉਹ ਸਮਝਦੇ ਆ। ਪੁਲਿਸ ਆਉਂਦੀ ਆ, ਕੁਛ ਕਰ ਨਹੀਂ ਸਕਦੀ। ਜੇ ਉਹ ਫੜਦੇ ਆ ਤਾਂ ਉਹ ਸ਼ਾਮ ਤਾਈਂ ਬੰਦਾ ਚੋਰੀ ਕਰਨ ਵਾਲਾ ਬਾਹਰ ਹੁੰਦਾ ਆ। ਹੁਣ ਇੱਕ ਸਟੋਰ ਦੀ ਵੀਡੀਓ ਸਾਹਮਣੇ ਆਈ ਆ, ਜਿੱਥੇ 2 ਪੰਜਾਬੀ ਮੁੰਡੇ ਕੰਮ ਕਰ ਰਹੇ ਆ। ਉੱਥੇ ਇੱਕ ਕਾਲੇ ਮੂਲ ਦਾ ਬੰਦਾ ਆਉਂਦਾ ਆ, ਉਹ ਚੋਰੀ ਕਰਦਾ ਆ, ਉਹਦੇ ਜੇਬ ਦੇ ਵਿੱਚ ਚਾਕੂ ਹੁੰਦਾ ਆ। ਜਿਹੜੇ ਕਾਊਂਟਰ ਦੇ ਪਿੱਛੇ ਲੱਗੀਆਂ ਹੁੰਦਾ ਸਮਾਨ, ਉਸ ਨੂੰ ਟਰੈਸ਼ ਬੈਗ 'ਚ ਭਰਨਾ ਸ਼ੁਰੂ ਕਰ ਦਿੰਦਾ ਆ। ਵੀਡੀਓ ਸੁਣੋ ਤਾਂ ਉਹਦੇ ਵਿੱਚ ਸਾਫ਼ ਸੁਣਦਾ ਆ ਵੀ ਕੋਈ ਨਹੀਂ, ਇੰਸ਼ੋਰੈਂਸ ਤੋਂ ਕਲੇਮ ਕਰ ਲਿਓ, ਆਪਣੇ ਆਪ ਨੂੰ ਤੁਸੀਂ ਇੱਥੋਂ ਨਿਕਲੋ, ਕੋਈ ਚੱਕਰ ਨਹੀਂ। ਉਹ ਫਿਰ ਓਬਵੀਅਸਲੀ ਜੇ ਕੋਈ ਚੋਰੀ ਕਰਦਾ, ਗਾਲੀ ਗਲੋਚ ਵੀ ਹੁੰਦੀ ਆ, ਉਹ ਚੀਜ਼ਾਂ ਆਪਾਂ ਸੁਣਾ ਤਾਂ ਇੱਥੇ ਨਹੀਂ ਸਕਦੇ, ਨਾ ਹੀ ਦੱਸ ਸਕਦੇ ਹਾਂ। ਪਰ ਉਹਨਾਂ ਦੋਨਾਂ ਮੁੰਡਿਆਂ ਨੇ ਬਹਾਦਰੀ ਦਾ ਕੰਮ ਵੀ ਕੀਤਾ। ਆਲਦੋ ਉਹਨਾਂ ਨੂੰ ਵੀ ਅੱਗੇ ਸਮੇਂ ਦੇ ਵਿੱਚ ਥੋੜ੍ਹੀਆਂ ਕਹਿ ਲਓ ਵੀ ਅਦਾਲਤੀ ਚੀਜ਼ਾਂ, ਮੁਸ਼ਕਲਾਂ ਜਾਂ ਇੱਦਾਂ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਵੇ। ਪਰ ਉਹਨਾਂ ਨੇ, ਇੱਕ ਨੇ ਜੱਫਾ ਪਾਇਆ, ਉਹ ਚੋਰੀ ਕਰਕੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਇੱਕ ਨੇ ਜੱਫਾ ਪਾਇਆ, ਦੂਜੇ ਨੇ ਲੰਬੀ ਸਾਰੀ ਡਾਂਗ ਲਿਆ ਕੇ ਤੇ ਕਹਿੰਦੇ ਵੀ ਚੰਗੇ ਜਿਹੜੇ ਆ ਉਸ ਨੂੰ ਸੇਕਿਆ, ਤੇ ਬਾਅਦ 'ਚ ਕਵੇ ਵੀ ਉਹ ਜਿਹੜਾ ਕਾਲਾ ਸੀਗਾ ਥੱਲੇ, ਜਿਹੜਾ ਚੋਰੀ ਕਰਨ ਆਇਆ ਸੀ, ਉਹ ਕਵੇ ਵੀ ਮੈਨੂੰ ਛੱਡ ਦਿਓ। ਤੇ ਲਾਗੇ ਜਿਹੜੇ ਬੈਠੇ ਸੀਗੇ ਜਾਂ ਦੇਖ ਰਹੇ ਸੀਗੇ, ਉਹ ਕਹਿੰਦੇ ਵੀ ਇਹਨੂੰ ਕਹਿੰਦੇ ਆ ਵੀ ਅਸਲੀ ਕੁੱਟਮਾਰ। ਜਿੱਦਾਂ ਕਹਿੰਦੇ ਆਪਣੇ ਕੰਬਲ ਕੁੱਟ ਜਾਂ ਝੋਟਾ ਕੁੱਟ ਜਾਂ ਹੋਰ ਕਈ ਨਾਮ ਜਿਹੜੇ ਦਿੱਤੇ ਜਾਂਦੇ ਆ, ਚੰਗੀ ਜਿਹੜੀ ਉਸਦੀ ਕੁੱਟਮਾਰ ਜਿਹੜੀ ਉਹ ਕੀਤੀ ਆ। ਹਾਂ, ਇਹਦੇ ਨਾਲ ਇਹ ਆ ਵੀ ਦੂਜੇ ਜਿਹੜੀ ਚੋਰੀ ਕਰਨ ਵਾਲਿਆਂ ਨੂੰ ਥੋੜ੍ਹਾ ਜਿਹਾ ਸਬਕ ਤਾਂ ਮਿਲੂਗਾ। ਹੁਣ ਜੇ ਪੁਲਿਸ, ਜਿਹਦੇ ਲਾਅ ਐਨਫੋਰਸਮੈਂਟ ਜਿਹਦਾ ਕੰਮ ਆ, ਜੇ ਉਹਦੇ ਵੀ ਹੱਥ ਵੱਜੇ, ਜੇ ਉਹ ਕੁਛ ਨਹੀਂ ਕਰ ਸਕਦੇ, ਤਾਂ ਇਵੈਂਚੁਅਲੀ ਲੋਕਾਂ ਨੂੰ ਆਪਣੀ ਸੇਫਟੀ ਦੇ ਲਈ, ਇਹ ਚੋਰੀ ਚਕਾਰੀ ਰੋਕਣ ਦੇ ਲਈ ਕੁਛ ਨਾ ਕੁਛ ਆਪਣੇ ਹੱਥ ਦੇ ਵਿੱਚ ਲੈਣਾ ਹੀ ਜਿਹੜਾ ਉਹ ਪਊਗਾ। ਨਹੀਂ ਤਾਂ ਇਹ ਜਿਹੜੇ ਬੇਕਾਬੂ ਹੋਏ ਚੋਰ ਆ, ਉਹਨਾਂ ਦੇ ਹੌਸਲੇ ਹੋਰ ਵੀ ਜ਼ਿਆਦਾ ਜਿਹੜੇ ਆ ਉਹ ਬੁਲੰਦ ਹੋਈ ਜਾਂਦੇ ਆ। ਉਹਨਾਂ ਨੂੰ ਡਰ ਖੌਫ ਕਿਸੇ ਵੀ ਚੀਜ਼ ਦਾ ਜਿਹੜਾ ਉਹ ਰਿਹਾ ਨਹੀਂ ਆ, ਤੇ ਇਵੈਂਚੁਅਲੀ ਲੋਕਾਂ ਨੂੰ ਇਹਨਾਂ ਮੁਸ਼ਕਿਲਾਂ ਨੂੰ ਆਪਣੇ ਮੋਢਿਆਂ ਤੇ ਆਪ ਸਹੇੜਦੇ ਹੋਏ ਇਹ ਸਾਰਾ ਕੁਝ ਕਰਨਾ ਪੈ ਰਿਹਾ ਆ। ਸੋ ਜਿਹੜੇ ਬੈਠੇ ਲਾ ਘੜਦੇ ਆ, ਉਹਨਾਂ ਨੂੰ ਵੀ ਭਾਈ ਇਹ ਰਿਐਲਿਟੀਜ਼ ਦਾ ਪਤਾ ਹੋਣਾ ਚਾਹੀਦਾ ਆ। ਹੁਣ ਇੱਕ ਤਾਂ ਜਿਹੜਾ ਚੋਰ ਆ, ਉਹਨੂੰ ਤਾਂ ਤੁਸੀਂ ਛੱਡ ਵੀ ਦੇਣਾ, ਉਹਨੇ ਉੱਥੋਂ ਨਿਕਲ ਵੀ ਜਾਣਾ ਬਾਅਦ 'ਚ। ਇਹਨਾਂ ਦੇ ਲਈ ਭਾਵੇਂ ਜ਼ਿੰਦਗੀ ਦਾ ਔਖਾ ਕੰਮ ਹੋ ਜੇ, ਪਰ ਹੁਣ ਕੀ ਕਰੇ, ਮਰਦਾ ਅੱਕ ਨਾ ਚੱਬੇ ਤਾਂ ਹੋਰ ਕੀ ਕਰੇ। ਸੋ ਇਹਦੇ ਜੀ, ਵਿੱਚ ਰਿਐਲਿਟੀ ਆਹ ਚੀਜ਼ ਸਾਹਮਣੇ ਆ ਰਹੀ ਹੈ ਵੀ ਭਾਈ ਜਿਹੜੇ ਲਾ ਮੇਕਰਸ ਆ, ਉਹਨਾਂ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਆ। ਕ੍ਰਾਈਮ ਨੂੰ ਕ੍ਰਾਈਮ ਦੀ ਕੈਟਾਗਰੀ 'ਚ ਰੱਖ ਕੇ ਉਸ ਦੀ ਸਖਤ ਸਜ਼ਾ ਮਿਲਣੀ ਚਾਹੀਦੀ ਆ। ਨਹੀਂ ਤਾਂ ਜਿੰਨੇ ਵੀ ਇਹ ਚੋਰ ਲੁਟੇਰੇ ਆ, ਇਹ ਤਾਂ ਹੌਸਲੇ ਇਹਨਾਂ ਦੇ ਹੋਰ ਵੀ ਜ਼ਿਆਦਾ ਵੱਧਦੇ ਜਾਣਗੇ, ਜਦੋਂ ਉਹਨਾਂ ਨੂੰ ਪਤਾ ਵੀ ਉਹਨਾਂ ਨੂੰ ਕੁਛ ਕਹਿਣਾ ਨਹੀਂ ਆ। ਔਖਿਆਂ ਨੇ ਹੀ ਕਿਤੇ ਡੰਡਾ ਚੱਕ ਕੇ ਜਿਹੜੀ ਉਹਦੀ ਕੁੱਟਮਾਰ ਉਹਨਾਂ ਨੂੰ ਕਰਨੀ ਪਈ। ਜੀ, ਬਿਲਕੁਲ। ਸੋ ਬਹੁਤ ਵਾਰ ਕੀ ਆ, ਆਪਣੇ ਵੀ ਜਿਹੜੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਵੀ ਅਮਰੀਕਾ ਦੇ ਵਿੱਚ ਗਰੋਸਰੀ ਸਟੋਰ, ਲਿਕਰ ਸਟੋਰ, ਗੈਸ ਸਟੇਸ਼ਨਸ, 99 ਸੈਂਟ ਸਟੋਰ, ਰੈਸਟੋਰੈਂਟ, ਇੱਦਾਂ ਦੇ ਜਿਹੜੇ ਬਿਜ਼ਨੈਸਿਸ ਆ, ਆਪਣੀ ਕਮਿਊਨਿਟੀ ਵੱਡੀ ਗਿਣਤੀ ਦੇ ਵਿੱਚ ਓਨ ਕਰਦੀ ਹੈਗੀ ਆ। ਬਹੁਤ ਵਾਰ ਆਪਾਂ ਕਈ ਐਸੋਸੀਏਸ਼ਨਾਂ ਬਣਾ ਲੈਂਦੇ ਆ, ਭਈ ਜੀ ਸਾਡੇ ਜਿਹੜੇ ਮੁੱਦੇ ਉਹ ਚੁੱਕੂਗੇ, ਪਰ ਉਹ ਐਸੋਸੀਏਸ਼ਨਾਂ ਦਾ ਕੰਮ ਮੈਂ ਦੇਖਿਆ ਕੋਈ ਬਾਹਲਾ ਪੋਜ਼ਿਟਿਵ ਨਹੀਂ ਰਿਹਾ, ਸਿਰਫ ਬਸ ਗਾਣ ਵਜਾਉਣ ਵਾਲੇ ਸੱਦ ਕੇ ਤਾਂ ਪਰੇ ਹੋ ਜਾਂਦੇ ਆ। ਹੁਣ ਜਿੰਨੀਆਂ ਵੀ ਐਸੋਸੀਏਸ਼ਨ ਚਾਹੇ ਕੋਈ ਵੀ ਬਣਦੀਆਂ, ਪੈਸੇ ਲੈ ਕੇ ਤੁਸੀਂ ਬਣਦੇ ਮੈਂਬਰ, ਉਹਨਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ। ਤਾਂ ਕਿ ਅੱਜ ਇੱਕ ਸਟੋਰ ਤੇ ਘਟਨਾ ਵਾਪਰੀ ਆ, ਕੱਲ੍ਹ ਨੂੰ ਹੋਰ ਤੇ ਵਾਪਰੂ, ਪਰਸੋਂ ਨੂੰ ਹੋਰ ਤੇ, ਆਪਾਂ ਰੋਜ਼ ਹੀ ਦੇਖਦੇ ਹਾਂ ਇਹ ਸਾਰਾ ਕੁਝ ਵਾਪਰਦਾ ਹੈਗਾ ਆ। ਸੋ ਐਸੋਸੀਏਸ਼ਨਾਂ ਦਾ ਕੰਮ ਇਹੀ ਹੁੰਦਾ ਹੈ ਵੀ ਜਿਹੜੇ ਇਲੈਕਟਿਡ ਆਫੀਸ਼ੀਅਲਸ ਆ, ਉਹਨਾਂ ਨੂੰ ਆਪਣੀਆਂ ਪ੍ਰੋਬਲਮਾਂ ਦੱਸੋ ਵੀ ਭਾਈ ਆਹ ਹੋ ਰਿਹਾ ਤੇ ਸਾਡੀਆਂ ਇੰਸ਼ੋਰੈਂਸਾਂ ਨਹੀਂ ਹੋ ਰਹੀਆਂ। ਇੰਸ਼ੋਰੈਂਸ ਕੰਪਨੀਆਂ ਨੇ ਸੈਨ ਫਰਾਂਸਿਸਕੋ, ਓਕਲੈਂਡ, ਜਿਹੜੀ ਰਿਚਮੰਡ ਵਗੈਰਾ ਏਰੀਆ 'ਚ ਇੰਸ਼ੋਰੈਂਸ ਕਰਨੀ ਬੰਦ ਛੱਡ ਕਰਤੀ ਆ। ਤੇ। ਕਹਿੰਦੇ ਭਾਈ ਹੂੰ। ਅਸੀਂ ਕਰਨੀ ਨਹੀਂ। ਜਿਹੜੇ ਕਰਦੇ ਵੀ ਆ ਉਹ ਇੰਨੀ ਜ਼ਿਆਦਾ ਮਹਿੰਗੀ ਹੋ ਗਈ, ਜੇ ਕਿਸੇ ਦੀ 2000 ਦੀ ਸੀ 20-20 ਹਜ਼ਾਰ ਦੀ ਹੋ ਗਈ। ਸੋ ਹੁਣ ਬਿਜ਼ਨੈਸਿਸ ਕੀ ਕਰਨ ਉੱਥੇ? ਸੋ ਇਸ ਕਰਕੇ ਜਿਹੜੀਆਂ ਐਸੋਸੀਏਸ਼ਨਸ ਬਣਦੀਆਂ ਆ, ਉਹਨਾਂ ਦਾ ਕੰਮ ਇਹ ਹੁੰਦਾ। ਸੋ ਤੁਸੀਂ ਇਹ ਨਾ ਦੇਖਿਆ ਕਰੋ ਵੀ ਭਾਈ ਆ ਮੇਰੇ ਜਾਣ ਪਛਾਣ ਵਾਲੇ ਨੇ ਕਾਲ ਕਰ ਲਈ ਵੀ ਜੀ $100 ਦੇ ਕੇ ਮੈਂਬਰ ਬਣ ਜਾਓ, ਤਾਂ ਬਾਅਦ ਦੇ ਵਿੱਚ ਆਪਾਂ ਗਾਣੇ ਵਾਲਾ ਸੱਦ ਲਿਆ ਤਾਂ ਚੁੱਪ ਕਰਕੇ ਜੀ ਸਾਡੀ ਐਸੋਸੀਏਸ਼ਨ ਆ। ਸੋ ਇਦਾਂ ਦਾ ਕੰਮ ਜ਼ਰੂਰ ਕਰਨਾ ਚਾਹੀਦਾ। ਸੋ ਜਿੱਥੇ ਇਹ ਵਾਪਰਿਆ ਉਹਨਾਂ ਦਾ ਜੋ ਸਾਥ ਦੇਣਾ ਚਾਹੀਦਾ।
ਜੀ, ਜੀ, ਬਿਲਕੁਲ ਮੁੰਡਿਆਂ ਦਾ ਜਿਹੜਾ ਉਹ ਸਾਥ ਦਿਓ। ਹੁਣ ਕੀ ਕਰੇ ਜਿਹੜਾ ਉਹ ਬੰਦਾ, ਜੇ ਮਾਰ ਦਿੰਦੇ ਤਾਂ ਫਿਰ ਪ੍ਰੋਬਲਮ ਆ। ਹੁਣ ਜੀ। ਕੁੱਟ ਖਾ ਲੈਂਦੇ ਫਿਰ ਕਹਿਣਾ ਵੀ ਆਹ ਕੀ ਕਰੀ ਜਾਂਦੇ ਆ। ਉਹ ਦੇਖਿਆ ਨਹੀਂ ਸੀਗਾ ਆਪਾਂ ਚੋਰੀ ਦੇਖੀ ਆ ਵੀ ਕਿੰਨੇ ਮੁੰਡੇ ਮਰੇ ਮੁੰਡੇ ਆ ਹਜੇ ਆ ਇੱਕ-ਇੱਕ ਕੁਛ। ਬੀਅਰ ਦੀ ਬੋਤਲ ਪਿੱਛੇ ਜਾਂ ਛੋਟੀ-ਛੋਟੀ ਚੀਜ਼ ਦੇ ਪਿੱਛੇ ਜਿਹੜੇ ਆ ਉਹ ਮੁੰਡਿਆਂ ਨੂੰ ਜਿਹੜਾ ਉਹ ਮਾਰ ਰਹੇ ਆ। ਆਈ ਥਿੰਕ ਮਿਲਵਾਕੀ ਦੇ ਵਿੱਚ ਤੁਸੀਂ ਮਿਡਲ ਈਸਟ ਵਾਲੇ ਬੰਦਿਆਂ ਦੀ ਦੱਸਦੇ ਹੁੰਦੇ ਸੀਗੇ ਵੀ ਉਹ ਜੀ। ਜਦੋਂ ਏਦਾਂ ਚੋਰੀ ਕਰਨ ਆਉਂਦੇ ਸੀ ਤੇ ਫਿਰ ਅੱਗੋਂ ਭੜਕਾ ਦਿੰਦੇ ਸੀ ਬਿਲਕੁਲ, ਤੇ ਤੇ ਫਿਰ ਉਹ ਆਪਣੇ ਹਰ ਸੁਧਰੇ। ਸਾਲ ਉੱਥੇ ਕੋਈ ਨਾ ਕੋਈ ਜਿਹੜਾ ਮਰਦਾ ਸੀ। ਹਜੇ ਆ 2 ਮਹੀਨੇ ਅਸੀਂ ਨਹੀਂ ਹੋਏ ਅਸੀਂ ਤੇ ਤੁਹਾਨੂੰ ਉੱਥੇ। ਮਾਰਨ ਲਈ ਨਹੀਂ ਕਹਿੰਦੇ, ਨਾ ਹੀ ਕੋਈ ਤਾਂ ਅਸੀਂ ਤੁਹਾਨੂੰ ਕੋਈ ਹਿੰਸਾ ਦੇ ਲਈ ਪ੍ਰੇਰਨਾ ਦਿੰਦੇ ਆ ਭਾਈ, ਪਰ ਆਪਣੀ ਸੇਫਟੀ ਦੇ ਲਈ ਤਿਆਰ ਰਹੋ। ਇਹ ਕਮਲਿਆਂ ਦਾ ਕੋਈ ਪਤਾ ਨਹੀਂ ਕੱਲ ਨੂੰ ਮੁੜ ਕੇ ਕਿਸ ਭਾਅ ਦੇ ਵਿੱਚ ਜਿਹੜਾ ਉਹ ਉੱਥੇ ਆਵੇ। ਪਰ ਇਹ ਆ ਵੀ ਥੋੜੇ ਜਿਹੇ ਕੰਨ ਜ਼ਰੂਰ ਹੋ ਜਾਂਦੇ ਵੀ ਇੱਥੇ ਰਗੜ ਦਿੰਦੇ ਆ, ਇੱਥੇ ਕੁੱਟ ਚੰਗੀ ਜਿਹੜੀ ਉਹ ਪਾਉਂਦੇ ਆ, ਨੀਲ ਪੈ ਜਾਂਦੇ ਆ ਪਛਵਾੜੇ 'ਚ। ਸੋ ਇਹ ਕੁਛ ਨਾ ਕੁਛ ਜਿਹੜਾ ਆ ਉਹ ਕਰਨਾ ਪੈਣਾ। ਜੇ ਪੁਲਿਸ ਦੇ ਹੱਥ ਤੁਸੀਂ ਬੰਨ੍ਹ ਦਿੱਤੇ ਆ ਤੇ ਲੋਕਾਂ ਦੇ ਬਿਨਾਂ ਨਾ ਫਿਰ ਜਿਹੜਾ ਉਹ ਬੰਨੋ। ਸੋ ਇਹ ਪੋਲੀਟੀਸ਼ੀਅਨਾਂ ਨੂੰ ਉਹਨਾਂ ਦੇ ਉੱਤੇ ਭਾਈ ਦਬਾਅ ਪਾਓ, ਜ਼ੀਰੋ ਟੋਲਰੈਂਸ ਪਾਲਿਸੀ ਇਹ ਚੀਜ਼ਾਂ ਦੇ ਵਿੱਚ ਜਿਹੜੀ ਉਹ ਚਾਹੀਦੀ ਆ, ਨਾ ਕਿ $1000 ਦੇ ਵਿੱਚ ਜਿਹੜੀ ਖੁੱਲ੍ਹ ਜਿਹੜੀ ਉਹ ਦੇ ਦਿਓ, ਵੀ ਚੱਕਰ ਹੀ ਕੋਈ ਨਹੀਂ, ਜੋ ਜਿੰਨੀ ਲੁੱਟ ਖੋਹ ਕਰਨੀ ਆ ਜਿਹੜੀ ਉਹ ਕਰੀ ਜਾਓ। ਜੀ। ਜੀ। ਹਜੇ ਆਪਾਂ ਦੇਖਿਆ ਸੀ ਕੁਝ ਮਹੀਨੇ ਪਹਿਲਾਂ ਪਿਛਲੇ ਸਾਲ ਇੱਕ ਗੋਰੇ ਮੂਲ ਦਾ ਬਜ਼ੁਰਗ ਸੀਗਾ, ਜਦੋਂ ਉਹਦੇ ਸਟੋਰ ਨੂੰ ਹਾਂ, ਲੁੱਟਣ ਆਏ ਤਾਂ ਗਨ ਦੇ ਨਾਲ ਉਹਦਾ ਮੋਢਾ ਹੀ ਚੱਕਤਾ ਸੀ। ਹਨਾ? ਫਿਰ ਸਾਰਾ ਮੀਡੀਆ ਵੀ ਕਹਿੰਦਾ ਸੀ ਬਹੁਤ ਵਧੀਆ ਕੀਤਾ ਆ। ਤੇ ਜੇ ਹੁਣ ਇਹਨਾਂ ਦੇ ਉੱਤੇ ਕੋਈ ਕੇਸ ਆਉਂਦਾ ਤੇ ਆਪਣੀ ਪੂਰੀ ਕਮਿਊਨਿਟੀ ਨੂੰ ਇਕੱਠੇ ਹੋ ਕੇ ਨਹੀਂ ਉਹਨਾਂ ਦਾ ਸਾਥ ਦੇਣਾ। ਦੇਖੋ ਉਹਦੇ ਹੱਥ 'ਚ ਚਾਕੂ ਸੀਗਾ, ਅਗਲਿਆਂ ਜੀ, ਨੇ ਆਪਣੀ ਜਾਨ ਵੀ ਬਚਾਉਣੀ ਸੀਗੀ, ਬਿਲਕੁਲ। ਚੋਰੀ ਵੀ ਜਿਹੜੀ ਉਹ ਰੋਬਰੀ ਵੀ ਜਿਹੜੀ ਹੋ ਰਹੀ ਸੀ ਉਸ ਨੂੰ ਵੀ ਜਿਹੜਾ ਉਹ ਬਚਾਉਣਾ ਸੀ। ਸੋ ਉਹਨਾਂ ਦੀ ਪੈਰਵਾਈ ਜਿਹੜੀ ਉਹ ਮੁੰਡਿਆਂ ਦੀ ਜਿਹੜੀ ਠੀਕ ਜ਼ਰੂਰ ਜਿਹੜੀ ਉਹ ਹੋਣੀ ਚਾਹੀਦੀ ਆ। ਤੇ ਬਾਕੀ ਵੀ ਜਿਹੜੇ ਸਟੋਰਾਂ ਤੇ ਅੱਜ-ਕੱਲ੍ਹ ਸੇਫਟੀ ਨੂੰ ਲੈ ਕੇ ਚਲੋ ਇਦਾਂ ਦੇ ਸਵਾਲ ਤਾਂ ਰਹਿੰਦੇ ਹੀ ਆ, ਕਮਲਿਆਂ ਦਾ ਤਾਂ ਕੋਈ ਪਤਾ ਨਹੀਂ ਕਿਤੇ ਵੀ ਆ ਸਕਦੇ ਆ। ਸੋ ਸਤਰਕ ਜਿਹੜਾ ਉਹ ਜ਼ਰੂਰ ਰਿਹਾ ਕਰੋ, ਆਪਣੇ ਆਪ ਨੂੰ ਉਸ ਹਿਸਾਬ ਦੇ ਨਾਲ ਤਿਆਰ ਰੱਖੋ, ਬਾਅਦ 'ਚ ਇਹ ਨਾ ਹੋਵੇ। ਨਹੀਂ ਤਾਂ ਮੁੰਡੇ ਤਾਂ ਦੇਖਿਆ ਸੀ ਚੋਰੀ ਕਰਨ ਆਇਆ, ਉਹ ਵਿਚਾਰੇ ਨੇ ਹੱਥ ਵੀ ਖੜੇ ਕਰਕੇ ਜਾਂਦਾ ਫਿਰ ਉਹ ਗੋਲੀ ਉਹਦੇ ਸਿਰ 'ਚ ਮਾਰ ਗਿਆ ਸੀਗਾ। ਬਿਲਕੁਲ। ਆਪਾਂ ਵੀਡੀਓ ਦੇਖੀ ਆ ਸਾਰਿਆਂ ਨੇ ਵੀ ਕਿੱਦਾਂ ਜਿਹੜੀ ਉਹ ਚੀਜ਼ ਵਾਪਰੀ ਸੀਗੀ। ਸੋ ਓਦਾਂ ਦੀਆਂ ਘਟਨਾਵਾਂ ਨਾ ਵਾਪਰਨ, ਆਪਾਂ ਨੂੰ ਜ਼ਰੂਰ ਜਿਹੜਾ ਉਹ ਤਿਆਰ ਰਹਿਣਾ ਚਾਹੀਦਾ, ਸਤਰਕ ਰਹਿਣਾ ਚਾਹੀਦਾ।